शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। सोचिया ही कदी कीता गौर हमीदिया, सोचिया ही कदी कीता गौर हमीदिया, साडे नालों चंगे ने जनार हमीदिया, साडे नालों चंगे ने जनार हमीदिया। अस्सलाम वालेकुम बाबा जी। वालेकुम सलाम। की नाम ਤੁਹਾਡਾ? सादक ਤੇ ਤੁਹਾਡੇ ਵਾਲਦ ਸਾਹਿਬ ਦਾ? गुलाम अहमद। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? गुलाम अहमद। ਤੇ ਦਾਦਾ ਜੀ ਦਾ? चिराग खान। ਉਮਰ ਕਿੰਨੀ ਕੁ ਹੋ ਗਈ ਤੁਹਾਡੀ? मेरी उम्र मैं चौथी क्लास से इतने आके दाखिल होया। ਅੱਛਾ, ਚੌਥੀ ਕਲਾਸ 'ਚ ਇੱਥੇ ਤਾਂ ਮਤਲਬ ਵੀ 80 ਦੇ ਕੋਲ ਹੈ। हाँ तकरीबन 80 तो भी 82 कह सकते हो। ਅੱਛਾ, ਤੇ ਕਿਹੜਾ ਸੀ ਪਿੱਛੇ ਪਿੰਡ ਆਪਣਾ ਵੰਡ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ 1947? पट्टी ਪੱਟੀ ਜ਼ਿਲ੍ਹਾ हुशियारपुर। ਜ਼ਿਲ੍ਹਾ ਹੁਸ਼ਿਆਰਪੁਰ। ਤੇ ਪਿੰਡ ਦਾ ਨਾਂ ਕੀ ਹੈ? पट्टी पेट है ये छोटी। ਨਹੀਂ, ਪਿੰਡ ਦਾ ਨਾਂ ਹੀ ਪੱਟੀ ਹੈ। हाँ पट्टी पिंड का नाम। ਅੱਛਾ ਅੱਛਾ। ਤੇ ਗੋਤ ਕਿਹੜੀ ਆਪਣੀ ਬਰਾਦਰੀ? नारू। ਰਾਣੇ? हाँ जी। ਰਾਜਪੂਤ ਜੇ ਫਿਰ? हाँ जी राजपूत। ਤੇ ਕਿੰਨੀ ਸੀ ਉੱਥੇ ਆਪਣੀ ਪੈਲੀ ਪੂਲੀ ਪਿੰਡ ਦੇ ਵਿੱਚ? 72 एकड़। 72 ਏਕੜ ਸੀ ਆਪਣੀ ਪੈਲੀ ਉੱਥੇ। ਅੱਛਾ, 72 ਕਿੱਲੇ ਪੈਲੀ ਸੀ ਉਧਰ। ਤੇ ਦੋ ਤੁਸੀਂ ਭਰਾ ਸੋ ਕਿ ਅੱਬਾ ਜੀ ਨੇ ਦੋ ਭਰਾ ਸੀ? हाँ जी अब्बा जी दो भरा सी। ਅੱਬਾ ਜੀ ਹੋਣੀ ਦੋ ਭਰਾ ਸੀ। हाँ जी। ਤੇ ਪਿੰਡ ਆਪਣਾ ਘਰ ਕਿਹੜੀ ਸਾਈਡ ਤੇ ਸੀ? ਪੱਟੀ ਕੋਈ ਹੈ ਜ਼ੇਨ 'ਚ? हाँ बड़ा जहन च है जी। ਕਿੱਥੇ ਕਰਕੇ ਸੀ? ਉੱਚੀ ਬੋਲੋ। तकरीबन अध के जी सेंटर से। ਠੀਕ ਹੈ। ਤੇ ਬਰਾਦਰੀਆਂ ਕਿਹੜੀਆਂ ਕਿਹੜੀਆਂ ਬੈਠੀਆਂ ਸੀ ਗੋਤਾਂ ਉੱਥੇ? ਹੋਰ ਸਰਦਾਰ ਸੀ, ਹਿੰਦੂ ਸੀ? 4 के घर सरदार आंदे सी। ਹਾਂਜੀ। अच्छे सी बंदे। हाँ जी। बाकी बामण ते राजपूत से ਬਾਹਮਣਾਂ ਦੇ ਕਿੰਨੇ ਕੁ ਸੀ? आधे ही आधे सी तकरीबन। ਤੇ ਆਪਣੇ ਮੁਸਲਮਾਨ ਰਾਜਪੂਤ ਜਿਹੜੇ ਇਹਨਾਂ ਦੇ? आधे ही सी ना, आधे बामण सी आधे राजपूत सी मुसलमान। ਅੱਛਾ, ਵੀ ਆਪਣੇ ਘਰ ਫਿਰ ਸਾਰੇ ਹੀ ਉੱਠ ਕੇ ਆ ਗਏ ਆ ਵੰਡ ਦੇ ਵਿੱਚ? हाँ सारे ही उठ के आ गए सी। 2 उधर शहीद कर देते सी। ਅੱਛਾ, ਤੇ ਕਿੱਥੇ ਕਿੱਥੇ ਬੈਠੇ ਆ ਗਏ ਉਧਰੋਂ ਜਦੋਂ ਉੱਠ ਕੇ ਆਏ ਆਪਣੇ ਰਾਜਪੂਤ ਜਿਹੜੇ? छट्टा देता है जी सरों का। ਸਰੋਂ ਦਾ ਛਟਾ ਆ? आहो। ਕਿੱਥੇ ਕਿੱਥੇ ਆ? कोई है लैलिया च भी बैठा है खानदान। एक खानदान असी इत्थे बैठे हैं। हाँ जी। एक खानदान साडा साहिवाल बैठा, एक मलिया वाले बैठा। बस इस तरह खिलरे। ਤੇ ਤੁਸੀਂ ਜਿੱਥੇ ਬੈਠੇ ਜੇ ਇਹ ਕਿਹੜੀ ਜਗ੍ਹਾ? ये 531 चाका जी ढिलवा 296 हदवस्त। ਇਹ ਤਹਿਸੀਲ? तहसील समुंदरी, ਜ਼ਿਲ੍ਹਾ? जिला फैसलाबाद। ਫੈਸਲਾਬਾਦ ਦੇ ਵਿੱਚ। ਅੱਛਾ, ਹੁਣ ਮਾੜੀ ਜੀ ਦੱਸੋ ਵੀ ਜਦੋਂ ਹੋਈ ਆ ਪਾਰਟੀਸ਼ਨ ਉਸ ਤੋਂ ਪਹਿਲਾਂ ਤੇ ਤੁਸੀਂ ਦੱਸਿਆ ਕਿ ਅੱਧੇ ਘਰ ਜਿਹੜੇ ਤੁਹਾਡੀ ਬਰਾਦਰੀ ਸੀ ਰਾਣਿਆਂ ਦੇ ਤੇ ਕੁਝ ਬਾਹਮਣਾਂ ਦੇ ਤੇ ਕੁਝ ਸਰਦਾਰਾਂ ਦੇ, ਤੇ ਉਹਨਾਂ ਦੇ ਸਰਦਾਰਾਂ ਦੇ ਜਾਂ ਬਾਹਮਣਾਂ ਦੇ ਕੋਈ ਨਾਂ ਨੂੰ ਆਉਂਦੇ ਦੇਣ 'ਚ? हाँ जी। ਕੀ ਨਾਂ ਸੀ ਉਹਨਾਂ ਦੇ? एक दा दीना नाल सी जी, वो बामण। हाँ जी। ते बाबा सिंह सी, वो सरदार सी। वो मेरे मामे वाला बड़ा दोस्त सी। ਤੁਹਾਡੇ ਮਾਮਾ ਜੀ ਵੀ ਉੱਥੇ ਰਹਿੰਦੇ ਸੀ? हाँ एको ही खानदान सी जी साडा। ਅੱਛਾ, ਉਹਨਾਂ ਦੇ ਕੋਈ ਯਾਰ ਬੇਲੀ ਸੀ? ये मामिया दे? ਹਾਂਜੀ, ਮਾਮਿਆਂ ਦਾ ਯਾਰ ਸੀ ਉਹ ਸਰਦਾਰ ਜਿਹੜਾ? हाँ बाबा सिंह मैं अर्ज की ना। ਉਹਨਾਂ ਦੇ ਹੋਰ ਵੀ ਕੋਈ ਭਰਾ ਭਰੂ ਨਾਮ ਦੇ ਜ਼ੇਨ 'ਚ ਬਾਬਾ ਸਿੰਘ ਦੇ? बाबा सिंह कल्ला ही सीगा जी। ਇਕੱਲਾ ਹੀ ਸੀ? कल्ला सी। एको ही बेटा सी ओदा। ਉਹਦਾ ਕੀ ਨਾਂ? ओदा साधु। ਸਾਧੂ ਨਾਂ ਦੇ ਬੋਲ? ਸਾਧੂ ਸਿੰਘ? सीधा ही साधु सिंह। ਅੱਛਾ, ਠੀਕ ਹੈ। ਤੇ ਜਦੋਂ ਹੋਈ ਆ ਵੰਡ ਐਲਾਨ ਹੋ ਗਿਆ ਵੀ ਕਈਆਂ ਲੋਕਾਂ ਨੂੰ ਮੈਂ ਅੱਗੇ ਦੱਸਦਾ ਵੀ ਰੇਡੀਓ ਵਗੈਰਾ ਹੈਗੇ ਸੀ, ਪਤਾ ਲੱਗ ਗਿਆ ਕਿ ਹੁਣ ਪਾਰਟੀਸ਼ਨ ਹੋਏ ਨਹੀਂ, ਵੰਡ ਹੋ ਜਾਣੀ ਆ, ਤੇ ਕਈਆਂ ਨੂੰ ਤਾਂ ਨਹੀਂ ਪਤਾ ਲੱਗਾ। ਤੇ ਉਦੋਂ ਫਿਰ ਕਿਵੇਂ ਦੇ ਹਾਲਾਤ ਪੈਦਾ ਹੋ ਗਏ? ਸਾਡੇ ਤਕਰੀਬਨ ਅਖਬਾਰ ਆਉਂਦਾ ਸੀ ਜੀ ਪਿੰਡ 'ਚ। ਕਸਬਾ ਸੀ ਸਾਡਾ ਪਿੰਡ।
ਤੇ ਸਾਡੇ ਪਿੰਡ ਦੇ ਵਿੱਚ ਯਾਨੀ ਕਮੇਟੀ ਵੀ ਸੀ। ਉਹ 500 ਰੁਪਈਆ ਜੁਰਮਾਨਾ ਕਰ ਸਕਦੀ ਸੀ ਔਰ 6 ਮਹੀਨੇ ਦੀ ਕੈਦ ਕਰ ਸਕਦੀ ਸੀ। ਇਸ ਵਾਸਤੇ ਸਾਡੇ ਰੋਜ਼ ਅਖਬਾਰ ਆਉਂਦਾ ਸੀ ਤੇ ਅਖਬਾਰ 'ਚ ਪਤਾ ਲੱਗ ਜਾਂਦਾ ਸੀ। ਪਤਾ ਲੱਗ ਗਿਆ ਸੀ ਪਹਿਲਾਂ ਹੀ। ਪਹਿਲਾਂ ਹੀ ਪਤਾ ਲੱਗਾ? ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗ ਗਿਆ? ਕੋਈ ਤਕਰੀਬਨ 5-6 ਦਿਨ ਪਹਿਲਾਂ ਪਤਾ ਲੱਗਾ। ਫਿਰ ਸਮਾਨ ਸਮੂਨ ਬੰਨਣਾ ਸ਼ੁਰੂ ਕਰ ਦਿੱਤਾ? ਕੀਤਾ। ਫਿਰ ਸਾਨੂੰ ਨਾ ਦੂਸਰੀਆਂ ਬਰਾਦਰੀ ਨੇ ਤੰਗ ਕੀਤਾ। ਸਰਦਾਰਾਂ ਨੇ ਵੀ, ਸਰਦਾਰ ਵੀ ਗਏ 2 ਮਗਰ, ਬਾਕੀ ਸਾਡੀ ਬਰਾਦਰੀ ਇੱਥੇ ਬੈਠੇ ਜਿਹੜੇ ਵੀ ਗਏ, ਹੋਰ ਵੀ ਲੋਕ ਪਿੰਡ ਦੇ ਗਏ ਤੇ ਤੁਹਾਡੇ ਖਾਨਦਾਨ ਦੀ ਮਾਰ ਬਸ ਆ, ਤੁਸੀਂ ਚੱਲੇ ਆ ਤੇ ਫਿਰ ਸਾਨੂੰ ਕਿਹਦੇ ਹਵਾਲੇ ਛੱਡਿਆ? ਤੁਸੀਂ ਇੱਕ ਵਾਰੀ ਮੁੜੋ ਘਰ ਨੂੰ। 1 ਮੀਲ ਦੂਰ ਤੋਂ ਮੋੜ ਕੇ ਲਿਆਂਦਾ ਸਾਨੂੰ। ਫਿਰ ਸਾਰਾ ਪਿੰਡ ਹੀ ਫਿਰ ਤਕਰੀਬਨ ਮੁਸਲਮਾਨ ਜਿੰਨੇ ਸੀ ਫਿਰ ਸਭ ਨਿਕਲ ਗਏ, ਇਕੱਠੇ ਨਿਕਲ ਗਏ ਅਸੀਂ ਪਿੰਡ 'ਚੋਂ। ਫਿਰ ਉਹ ਬਣ ਕੇ ਕਾਫਲਾ ਬਣ ਕੇ ਇਕੱਠੇ ਨਿਕਲੇ? ਹਾਂਜੀ। ਹੁਸ਼ਿਆਰਪੁਰ ਤੋਂ ਫਿਰ ਹੁਸ਼ਿਆਰਪੁਰ ਗਏ ਅਸੀਂ। ਕਿਸ ਰਾਹ ਤੇ ਆਏ? ਕਿੱਧਰ ਦੀ ਆਏ? ਕੋਈ ਹੈ ਜ਼ੇਨ 'ਚ? ਹੁਸ਼ਿਆਰਪੁਰ 3 ਤਮੀਲ ਸੀ ਸਾਡੇ ਕੋਲ, ਸਿਰਫ 3 ਕਿਲੋਮੀਟਰ ਸੀ ਹੁਸ਼ਿਆਰਪੁਰ ਪੱਟੀ ਤੋਂ। ਠੀਕ ਹੈ, ਤੁਸੀਂ ਹੁਸ਼ਿਆਰਪੁਰ ਆ ਗਏ? ਹਾਂਜੀ। ਹੁਸ਼ਿਆਰਪੁਰ ਤੋਂ ਫਿਰ ਜਹਾਨ ਖੇਲਾਂ 'ਚ ਗਏ। ਉਹ ਕੈਂਪ ਵੱਡਾ ਸੀ। ਉਹ ਕੈਂਪ ਜਿਹੜਾ ਲੱਗਾ ਸੀ ਉਹ ਜਹਾਨ ਖੇਲਾਂ 'ਚ ਲੱਗਾ? ਹਾਂ, ਜਹਾਨ ਖੇਲਾਂ 'ਚ ਲੱਗਾ ਸੀ। ਇਸ ਵਜ੍ਹਾ ਤੋਂ ਸੀ ਕਿ ਉੱਥੇ ਇੱਕ ਪਠਾਨ ਮਾਲਕ ਸੀ, ਆਲ ਸਾਰੇ ਪਿੰਡ ਦਾ ਮਾਲਕ ਸੀ ਉਹ। ਹਾਂਜੀ। ਉਹ ਸਾਡੇ ਬਾਬੇ ਜੀ ਦਾ ਦੋਸਤ ਸੀਗਾ ਤੇ ਇਸ ਵਾਸਤੇ ਸਾਡੇ ਬਾਬਾ ਜੀ ਕਹਿਣ ਲੱਗੇ ਉੱਥੇ ਪਠਾਨ ਕੋ ਚੱਲਣਾ। ਉੱਥੇ ਫਿਰ ਸਾਨੂੰ ਸਹੂਲਤਾਂ ਮਿਲ ਗਈਆਂ। ਅਸੀਂ 14-15 ਕੁ ਦਿਨ ਰਹੇ ਤਕਰੀਬਨ। ਤੇ 14-15 ਦਿਨ ਰਹੇ ਉੱਥੇ। ਤੇ ਇੱਥੇ ਕਿੰਨੀ ਦੇਰ 'ਚ ਪਹੁੰਚੇ? ਤੇ ਹੁਸ਼ਿਆਰਪੁਰੋਂ ਇੱਥੋਂ ਤੱਕ ਦਾ ਸਫ਼ਰ ਕਿੰਨੀ ਦੇਰ 'ਚ ਕੀਤਾ? ਕਿਹੜੇ ਰਾਹ ਸਣੇ ਕੀਤਾ? ਅਸੀਂ ਵੀ ਵਾਲਟਨ ਟ੍ਰੇਨਿੰਗ ਸਕੂਲ 'ਚ ਆ ਗਏ। ਕਿਹੜੇ ਸਕੂਲ 'ਚ? ਵਾਲਟਨ ਟ੍ਰੇਨਿੰਗ ਲਾਹੌਰ। ਠੀਕ ਹੈ। ਉੱਥੇ ਆ ਗਏ ਨਾ ਫਿਰ। ਠੀਕ। ਸਾਡੇ ਫੌਜੀ ਬਹੁਤ ਬੰਦੇ ਸੀਗੇ ਫੌਜ ਦੇ। ਨਹੀਂ ਆਏ ਤੁਸੀਂ ਟ੍ਰੇਨ ਤੇ ਜਾਂ ਪੈਦਲ ਜਾਂ ਗੱਡੀਆਂ ਜੀ? ਸਾਨੂੰ ਗੱਡੀ ਲਿਆਈ ਆ ਫੌਜੀਆਂ ਦੀ, ਮਿਲਟਰੀ ਦੀ ਗੱਡੀ ਲੈ ਕੇ? ਹਾਂ, ਮਿਲਟਰੀ ਦੀ ਗੱਡੀ ਲਿਆਈ ਆ। ਠੀਕ ਹੈ। ਉਹਨਾਂ ਨੇ ਸਾਨੂੰ ਵਾਲਟਨ ਟ੍ਰੇਨਿੰਗ ਸਕੂਲ ਆ ਤਾਂ ਉੱਥੇ ਹੀ ਕੈਂਪ ਸੀ। ਉਦੋਂ ਫਿਰ ਅਸੀਂ ਆਪਣੇ ਕਿਰਾਏ ਦੇ ਨਾਲ ਮੀਆਂ ਵੀਰ ਛਾਉਣੀ ਤੋਂ ਅਸੀਂ ਟ੍ਰੇਨ 'ਚ ਬੈਠੇ ਆ ਤਾਂ ਗੋਜਰੇ ਆ ਗਏ। ਗੋਜਰੇ ਆ ਗਏ? ਹਾਂਜੀ। ਅੱਛਾ, ਇੱਧਰ ਪਤਾ ਲੱਗ ਗਿਆ ਸੀ ਉੱਥੋਂ ਹੀ ਵੀ ਸਾਨੂੰ ਜ਼ਮੀਨ ਗੋਜਰੇ ਜਾਂ ਸਮੁੰਦਰੀ ਲਾਟ ਹੋਣੀ ਹੈ? ਨਹੀਂ, ਇਹ ਤਾਂ ਕੋਈ ਐਡਾ ਖਿਆਲ ਨਹੀਂ ਸੀ। ਵੈਸੇ ਆਏ ਸੀ ਅਸੀਂ ਨਾੜ ਡਾਡੇ ਦੇ ਹੋ ਤੇ ਮੁਸਲਮਾਨ ਸੀ ਨਾ ਨਾੜ ਡਾਡੇ। ਸਾਡੇ ਇੱਕ ਖਾਨਦਾਨੀ ਬਾਬਾ ਜੀ ਵੀ ਵਿਆਹ ਆਇਆ ਸੀ ਇਹਨਾਂ ਦੇ ਉਧਰ ਇੰਡੀਆ 'ਚ ਤੇ ਇਸ ਵਜ੍ਹਾ ਤੇ ਇੱਥੇ ਆਏ ਸੀ। ਉਹਨਾਂ ਨੇ ਫਿਰ ਸਾਨੂੰ ਪੁੱਛਿਆ ਨਹੀਂ। ਅਸੀਂ ਫਿਰ ਰੋਲਦੇ ਰਹੇ ਜਿਸ ਤਰ੍ਹਾਂ ਹੋਇਆ, ਫਿਰ ਆਪਣਾ ਟਾਈਮ ਪਾਸ ਕਰ ਲਿਆ। ਅੱਛਾ, ਕਿੰਨੀ ਇੱਧਰ ਪੈਲੀ ਕਿੰਨੀ ਆ ਗਈ? ਪੂਰੀ ਪੈ ਗਈ? ਯੂਨਿਟ ਪੂਰੇ ਮਿਲ ਗਏ? ਨਾ 31 ਤਾਂ ਪੈਲੀਆਂ ਸਾਨੂੰ ਪਈਆਂ। 17 ਚੋਂ 31 ਪਈਆਂ? ਅੱਛਾ, ਤੇ ਇਹ ਦੱਸੋ ਵੀ ਰਸਤੇ ਦੇ ਵਿੱਚ ਕੋਈ ਆਪਣੇ ਜੀਵ ਵੀ ਕੋਈ ਸ਼ਹੀਦ ਹੋਏ? ਨਹੀਂ, ਉੱਥੇ ਪਿੰਡ 'ਚ ਹੀ ਉਹਨਾਂ ਨੇ ਕੀਤੇ ਆ। ਉਸੇ ਪਿੰਡ 'ਚ ਪੱਟੀ ਜੀ? ਪਿੰਡ 'ਚ ਹੀ ਕੀਤੇ ਆ। 2 ਕੀਤੇ ਆ ਸਾਡੇ ਖਾਨਦਾਨ 'ਚ। ਉਹ ਕਿੰਨੇ ਕੀਤੇ? ਸਰਦਾਰਾਂ ਨੇ, ਹਿੰਦੂਆਂ ਨੇ, ਬਾਹਮਣਾਂ ਨੇ, ਕਿਹਨਾਂ ਨੇ ਕੀਤੇ? ਉਹ ਪਿੰਡ ਦਾ ਇੱਕ ਸਿੱਖਾਂ ਦਾ ਮੁੰਡਾ ਸੀ ਜੀ। ਉਹਦਾ ਕੀ ਨਾਂ? ਉਹਦਾ ਨਾਂ ਨਹੀਂ ਬੇਟਾ। ਅੱਛਾ, ਠੀਕ। ਨਹੀਂ, ਨਾਂ ਨਹੀਂ ਯਾਦ। ਉਹਨੇ ਕਿਉਂ ਕੀਤੇ? ਕੀ ਵਜ੍ਹਾ ਬਣੀ? ਉਹਦੀ ਕੋਈ ਲੱਗਦੀ ਹੋਊਗੀ ਉਹਨਾਂ ਨਾਲ। ਇਹ ਵੀ ਨਹੀਂ ਮੈਨੂੰ ਮਾਲੂਮ। ਵੀ ਇਹ ਪਤਾ ਲੱਗਾ ਵੀ ਜਦੋਂ ਐਲਾਨ ਹੋ ਗਿਆ ਪਾਰਟੀਸ਼ਨ ਦਾ ਤੁਰੇ ਇੱਧਰ ਨੂੰ? ਉਹ ਸਾਡੇ ਬਾਬਾ ਜੀ ਨੇ ਨਾ ਉਹਨੂੰ ਕਹਿ ਦਿੱਤਾ ਸੀ। ਉਹਨੂੰ ਜਦੋਂ ਉਹਦੇ ਤਲਵਾਰ ਮਾਰੀ ਆ, ਉਹ ਗੱਤਕੇ ਦਾ ਪਲੇਅਰ ਸੀ, ਉਹ ਰੋਕਦਾ ਰਿਹਾ ਸੋਟੀ ਨਾਲ। ਜਿਸ ਵੇਲੇ ਫਿਰ ਉਹ ਦੇਖਿਆ ਵੀ ਮੇਰੀ ਹੁਣ ਸੋਟੀ ਵੀ ਜ਼ਾਇਆ ਹੋ ਗਈ ਆ। ਔਰ ਫਿਰ ਦੱਸਿਆ ਸੀ ਵੀ ਤੂੰ ਕਹਿੰਦਾ ਸੀ ਵੀ ਮੇਰਾ 100 ਪੱਗ ਬੰਨ੍ਹਣਾ ਤੇ ਹੁਣ ਦੱਸ ਕਿੱਥੇ ਆ? ਉਹ ਕਹਿੰਦਾ ਕੋਈ ਨਾ, ਜੇ ਕਦੇ ਮੌਕਾ ਲੱਗਾ ਫਿਰ ਆਪੇ ਪੁੱਛ ਲਏਗਾ, ਤੈਨੂੰ ਲੱਗ ਜਾਊ ਪਤਾ। ਅੱਛਾ, ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਹੋਇਆ ਵੰਡ ਦਾ ਐਲਾਨ? ਹਾਂਜੀ। ਉਹਨਾਂ ਦਿਨਾਂ ਦੀ ਅਸੀਂ ਆ ਗਏ ਸੀ ਨਾ ਉੱਠ ਕੇ। ਉਹ ਫਿਰ 2 ਉੱਥੇ ਪਿੰਡ ਰਹਿ ਗਏ। ਪਤਾ ਨਹੀਂ ਗਲਤੀ ਨਾਲ ਰਹਿ ਗਏ ਤਾਂ ਅਸੀਂ ਕਦੇ ਸਿਆਣਿਆਂ ਕੋਲੋਂ ਪੁੱਛਿਆ ਨਹੀਂ ਜਾਂ ਆਪਣੀ ਮਰਜ਼ੀ ਨਾਲ ਰਹੇ ਹੋਊਗੇ। ਨਹੀਂ, ਵੀ ਉਹ ਉੱਥੋਂ ਤੁਰੇ ਨਹੀਂ ਸੀ ਤੁਹਾਡੇ ਨਾਲ? ਹਾਂ, ਨਹੀਂ ਤੁਰੇ ਨਹੀਂ ਸੀਗੇ। ਉਹਨਾਂ ਆਖਿਆ ਵੀ ਅਸੀਂ ਇੱਥੇ ਪਿੰਡ ਆਪਣੀ ਰਹਿਣਾ ਵਾ? ਨਹੀਂ, ਇਹ ਨਹੀਂ ਪਤਾ। ਅੱਛਾ, ਇਹ ਨਹੀਂ ਪਤਾ ਉਹ ਵੀ ਪਿੰਡ ਰਹਿ ਪਏ ਤੇ ਉਹਨਾਂ ਨੂੰ ਮਾਰਤਾ ਸਰਦਾਰਾਂ ਦੇ ਮੁੰਡੇ ਨੇ? ਹਾਂਜੀ। ਤੇ ਰਸਤੇ 'ਚ ਕਿਵੇਂ ਦੇ ਹਾਲਾਤ ਹੋਏ ਕਿ ਤੁਸੀਂ ਤਾਂ ਮਿਲਟਰੀ ਦੀ ਆ ਗਏ ਨਾ, ਬਾਕੀ ਲੋਕਾਂ ਦੇ ਵੀ ਤਾਂ ਹਾਲਾਤ ਸਨ ਨਾ ਵੀ ਕਈਆਂ? ਇੱਕ ਮਿੰਟ ਮੈਂ ਰਿਕੁਐਸਟ ਕਰਦਾ ਵੀ ਸਾਡਾ ਜਿਹੜਾ ਸਾਡੇ ਸਿਰਫ ਮੇਰਾ ਜਾਤੀ ਘਰ ਸੀ ਨਾ, ਅਸੀਂ ਬਹੁਤ ਮਜ਼ਦੂਰ ਸੀ। ਕਿਉਂਕਿ ਸਾਡੇ ਬਾਬਾ ਜੀ ਪੱਟੀ ਦੇ ਵਿੱਚ ਨੰਬਰਦਾਰ ਵੀ ਸੀ ਤੇ ਜੈਲਦਾਰ ਵੀ ਸੀ। ਸਮਝਦੇ ਹੋ? ਇਲਾਕੇ 'ਚ 10 ਘਰ ਜਾਣਦੇ ਸੀ, 10 ਪਿੰਡ ਜਾਣਦੇ ਸੀ ਵੀ ਚਰਾਖਾਂ ਪੱਟੀ 'ਚ ਵਸਦਾ। ਹਾਂਜੀ। ਤੇ 5000 ਸਾਡਾ ਮਾਮਲਾ ਸੀ ਜਿਹੜਾ ਅਸੀਂ ਵਸੂਲਦੇ ਸੀ।
ਤੇ ਉਹ ਮਾਮਲਾ ਸਾਡੇ ਬਾਪ ਨੇ ਲੈ ਕੇ ਇਹਨਾਂ ਤੇ ਜਿਹੜੇ ਘਰ ਦੇ 4 ਰੁਪਈਏ ਅੱਜ ਤੱਕ ਵੀ ਉਹ ਮਰ ਗਿਆ। ਮੈਂ ਉਹਨੂੰ ਪੁੱਛਦਾ ਰਿਹਾ ਵੀ ਚਾਚਾ ਜੀ ਕਿੰਨੇ ਪੈਸੇ ਸੀਗੇ ਜਿਹੜੇ ਸਾਡੇ ਘਰ ਦੇ ਸੀ ਮਾਮਲੇ ਤੋਂ ਇਲਾਵਾ, ਉਹਨਾਂ ਨੇ ਨਹੀਂ ਦੱਸੇ। ਪਤਾ ਨਹੀਂ ਕਿਹੜੀ ਵਜ੍ਹਾ ਨਾਲ ਨਾ ਦੱਸੇ ਹੋਊਗੇ। ਉਹ ਸਾਰੇ ਨਾ ਇਕੱਠੇ ਕਰਕੇ ਨਾ ਉਦੋਂ ਟਾਕੀ ਖੱਦਰ ਦੀ 'ਚ ਬੰਨ੍ਹਦੇ ਹੁੰਦੇ ਸੀ। ਉਹ ਖੱਦਰ ਦੀ ਟਾਕੀ 'ਚ ਬੰਨ੍ਹ ਕੇ ਤਾਂ ਦਰਵਾਜ਼ੇ ਦੇ ਮਗਰ ਸਰੋਂ ਦੀ ਪੋਟੀ ਭੜੋਲੀ ਪਈ ਸੀ, ਉਹਦੇ ਵਿੱਚ ਦੇ ਜਾਂਦੇ। ਤੇ ਸਾਡੇ ਕੋਲ 1 ਪੈਸਾ ਨਹੀਂ ਸੀ। ਨਹੀਂ ਉੱਥੇ ਕਿਉਂ ਦੇ ਜਾਂਦੇ ਵਿੱਚ? ਹਾਂਜੀ, ਉੱਥੇ ਰੱਖਿਆ ਸਰੋਂ ਜੀ? ਅਸੀਂ ਸ਼ਾਮ ਨੂੰ ਮੁੜੇ ਆਉਣਾ, ਐਵੇਂ ਕਿੱਥੇ ਲਈ ਫਿਰਨਾ, ਐਵੇਂ ਗੁਆਚ ਜਾਊਗੇ। ਸਰਕਾਰੀ ਮਾਮਲਾ ਆ। ਨਾਲੇ ਆਪ 4 ਰੁਪਈਏ ਜਿਹੜੇ ਘਰ ਦੇ ਸੀ ਉਹ ਵੀ ਗੁਆਚਤੇ। ਵੀ ਸਰਕਾਰੀ ਜਿਹੜੇ ਪੈਸੇ ਖਜ਼ਾਨਾ ਉਹ ਮੈਂ ਨਹੀਂ ਲੈ ਕੇ ਜਾਣਾ, ਵੀ ਫਿਰ ਆਵਾਂਗੇ ਤੇ ਜਮ੍ਹਾਂ ਕਰਾ ਦਾਂਗੇ। ਜਮ੍ਹਾਂ ਕਰਾ ਦਿਆਂਗੇ। ਵੀ ਉਹ ਉੱਥੇ ਛੱਡਿਆ ਵੀ ਮੋੜੀ ਆਉਣਾ, ਕੱਲ ਨੂੰ ਆ ਜਾਾਂਗੇ, ਪਰਸੋਂ ਨਹੀਂ ਸ਼ਾਮ ਨੂੰ ਕਹਿੰਦੇ ਸੀ ਆ ਜਾਣਾ। ਮੈਂ ਤਾਂ ਪੁੱਛਿਆ ਸੀ ਵੀ ਹੁਣ ਸ਼ਾਮ ਕਿਹੜੀ ਆ। ਅਭੀ ਇਹਨੇ ਨਹੀਂ ਸੀ ਨਾ ਉਦੋਂ ਪਤਾ ਵੀ ਇਹ ਤੇ ਅਸੀਂ ਮੁੜਨਾ ਹੀ ਨਹੀਂ। ਨਹੀਂ ਬੇਟਾ, ਹਮੇਸ਼ਾ ਦੀ ਬਾਤ ਹੈਗੀ ਆ। ਮੈਂ ਹੁਣ ਇੱਥੇ ਬੈਠਾ ਹਾਂ ਨਾ, ਮੈਨੂੰ ਇਹ ਚਾਹੀਦਾ ਵੀ ਮੈਂ ਆਪਣੇ ਆਪ ਤੇ ਕੰਟਰੋਲ ਕਰਾਂ। ਔਰ ਦੂਸਰੀ ਬਾਤ ਇਹ ਹੈਗੀ ਆ ਵੀ ਮੈਂ ਆਪਣੇ ਦਿਮਾਗ ਨੂੰ ਸਹੀ ਰੱਖਾਂ। ਔਰ ਤੀਸਰੀ ਬਾਤ ਇਹ ਆ ਵੀ ਮੈਂ ਤੁਹਾਡੇ ਸਾਰਿਆਂ ਦੀ ਇੱਜ਼ਤ ਕਰਾਂ। ਹਾਂਜੀ ਐਵੇਂ ਹਾਂਜੀ। ਤੇ ਉਸ ਵੇਲੇ ਇੱਜ਼ਤ ਦਾ ਮਸਲਾ ਵੀ ਨਹੀਂ ਸੀ, ਆਪਣੇ ਆਪ ਤੇ ਕੰਟਰੋਲ ਹੁੰਦਾ ਸੀ। ਉਹ ਵੀ ਬੜੀ ਮਜਬੂਰੀ ਦੀ ਹਾਲਤ ਦੇ ਵਿੱਚ ਹੁੰਦਾ ਸੀ। ਤੇ ਉਹਨਾਂ ਨੇ ਕਿਹਾ ਵੀ ਹੁਣ ਪੈਸੇ ਚੱਕੀ ਜਾਵਾਂਗੇ, ਸਰਕਾਰੀ ਮਾਮਲਾ ਆ, ਗਰੀਬ ਬੰਦੇ ਆ, ਹੈਂ ਤੇ ਕਿੱਥੇ ਗੁਆਹ ਹੋ ਜਾਊਗੇ, ਕਿੱਥੋਂ ਦੇਾਂਗੇ, ਕੀ ਕਰਾਂਗੇ ਫਿਰ। ਹਾਂਜੀ, ਉਹ ਉਹਨਾਂ ਮਾਮਲਾ ਲੱਭਾ ਨਾ ਲੋਕ ਲੱਭੇ ਨਾ ਪੈਸੇ ਕੁਛ ਨਾ ਲੱਭਾ। ਨਹੀਂ ਜੀ, ਫਿਰ ਸਾਡੇ ਆਇਆ ਮਿਸਤਰੀ, ਉਹ ਮੇਰੇ ਮਾਮਿਆਂ ਦੀ ਉਹਨਾਂ ਨਾਲ ਦੋਸਤੀ ਬੜੀ ਸੀ। ਉਹ ਜਿੱਦਣ ਸਾਡੇ ਘਰ ਗਏ ਨਾ ਜਥੇ ਵਾਲੇ, ਸਾਡੇ ਘਰ ਖੁਦ, ਉਸ ਵੇਲੇ ਉਹ ਮਗਰ ਗਿਆ ਜਥੇ ਦੇ। ਉਹਨਾਂ ਨੇ ਜਦੋਂ ਫੋਲਿਆ ਤਾਂ ਉਹ ਗੰਢ ਗੁੰਢ ਕੱਢੀ। ਜਿਸ ਵੇਲੇ ਤਾਂ ਉਹ ਪੈਸੇ ਪੂਸੇ ਦੇਖ ਕੇ ਗਿਣ ਕੇ ਤਾਂ ਉਸ ਵੇਲੇ ਸਾਡਾ ਲੋਹਾਰ ਉਸ ਵੇਲੇ ਮੌਕੇ 'ਤੇ ਸੀ। ਉਦੋਂ ਉਹ ਮੇਰੀ ਉਮਰ ਦਾ ਸੀ ਜਦੋਂ ਦਾ ਮੈਂ ਵਾਕਿਆ ਤੁਹਾਨੂੰ ਸੁਣਾਉਣਾ। ਤਾਂ ਉਹ ਸਾਡੇ ਮਗਰ ਨਾ 20,000 ਰੁਪਈਆ ਲੈ ਕੇ ਨਾ ਤਾਂ ਕੈਂਪ 'ਚ ਆਇਆ ਸੀ, ਜਹਾਨ ਖੇਲੀ ਕੈਂਪ ਦੇ ਵਿੱਚ ਆਇਆ ਸੀ। ਤਾਂ ਅਸੀਂ ਉਹ ਤੋਂ ਆਉਣ ਤੋਂ 2 ਘੰਟੇ ਪਹਿਲਾਂ ਉੱਥੋਂ ਕੂਚ ਕਰ ਗਏ ਸੀ। ਨਹੀਂ ਉਹਨੇ ਚਿੱਠੀ ਪਾ ਕੇ ਦੱਸਿਆ ਤੁਹਾਨੂੰ? ਫਿਰ ਚਿੱਠੀ ਪਾ ਕੇ ਦੱਸਿਆ ਸਾਨੂੰ। ਦੂਸਰੇ ਬੰਦੇ ਦੀ ਚਿੱਠੀ ਆਈ, 3rd ਪਰਸਨ ਦੀ ਚਿੱਠੀ ਆਈ। ਨਹੀਂ ਵੀ ਤੁਸੀਂ ਦੱਸਦੇ ਨਾ ਵੀ ਜਥਾ ਆ ਕੇ, ਜਥੇ ਨੇ ਫੋਲਿਆ ਆ ਕੇ, ਉਹ ਗੰਢ ਖੋਲੀ, ਵਿੱਚੋਂ ਨਿਕਲੇ ਪੈਸੇ। ਤੇ ਉਹਨਾਂ ਫਿਰ ਉਹ ਤੁਹਾਡਾ ਜਿਹੜਾ ਲਵਾਰ ਸੀ ਉਹਨੂੰ ਘਲਾਇਆ ਤੁਹਾਡੇ ਮਗਰ? ਨਹੀਂ, ਉਹ ਆਪ ਲੋਹਾਰ ਵੀ ਨਾਲ ਸੀ ਨਾ। ਨਹੀਂ ਵੀ ਉਹਨਾਂ ਪੈਸੇ ਤਾਂ ਨਾ ਜਥੇ ਨੇ ਤੁਹਾਡੇ ਸਾਂਭੇ, ਉਹਨਾਂ ਆਖਿਆ ਵੀ ਪੈਸੇ ਉਹਨਾਂ ਦੀ ਇਮਾਨਤ ਹੈ, ਉਹਨਾਂ ਨੂੰ ਪਹੁੰਚਾਈਏ। ਉਹ 20,000 ਇਸ ਵਾਸਤੇ ਲੈ ਕੇ ਆਇਆ ਨਾ ਵੀ ਇਹਨਾਂ ਦੇ ਪੈਸੇ ਤਾਂ ਇੱਥੇ ਰਹਿ ਗਏ ਤਾਂ ਉਹ ਲੰਬੜ ਕਰੂਗੇ ਕੀ। ਉਹਨਾਂ ਦਾ ਖਰਚਾ ਖੁੱਲ੍ਹਾ, ਉਹ ਤਾਂ ਮੰਗ ਵੀ ਨਹੀਂ ਸਕਦੇ। ਇਸ ਮਜਬੂਰੀ ਦੀ ਵਜ੍ਹਾ ਤੋਂ ਉਹ ਜਾਣਦਾ ਸੀ, ਸਾਡੇ ਦਿਲਾਂ ਦੇ ਭੇਜ ਜਾਣਦਾ ਸੀ, ਕਿਉਂਕਿ ਮੇਰੇ ਮਾਮਿਆਂ ਦਾ ਦੋਸਤ ਸੀ। ਠੀਕ ਹੈ। ਤੇ ਉਹ ਜਿਹੜਾ ਲਵਾਰ ਦੱਸਦੇ ਜੋ ਉਹ ਕਿਹੜੀ ਬਰਾਦਰੀ ਸੀ? ਉਹ ਹਿੰਦੂ ਸੀ। ਹਿੰਦੂ ਸੀ। ਉਹਦਾ ਕੀ ਨਾਂ ਯਾਦ ਹੈ? ਫੇਰੂ। ਹਾਂ, ਲਛਮਣ ਉਹਦਾ ਬੇਟਾ। ਉਹਦਾ ਬੇਟਾ ਲਕਸ਼ਮਣ। ਹਾਂ, ਇੰਨਾ ਹੀ ਜਾਣਦਾ ਮੈਂ, ਅੱਗੇ ਪੋਤੇ ਨੂੰ ਨਹੀਂ ਜਾਣਦਾ। ਠੀਕ ਹੈ। ਤੇ ਮੁੜ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋਇਆ ਬਾਅਦ 'ਚ? ਫਿਰ ਨਹੀਂ, ਖਤੋ ਖਤਾਬ ਤਾਂ ਜਦੋਂ ਤੱਕ ਸਾਡੇ ਬਾਲਾ ਸਾਹਿਬ ਜੀਦੇ ਰਹੇ ਉਦੋਂ ਤੱਕ ਖਤੋ ਖਤਾਬ ਹੁੰਦੀ ਰਹੀ। ਇੱਕ ਦੂਜੇ ਨਾਲ ਖਤ ਲਿਖਦੇ ਰਹੇ। ਸਾਡੀ ਜ਼ਮੀਨ ਦਾ ਉਹਨਾਂ ਨੇ ਪੁੱਛਿਆ ਵੀ ਕਿੰਨੀ ਅਲਾਟ ਹੋਈ ਆ, ਹੁਣ ਹੋਈ ਆ, ਕੱਲ੍ਹ ਹਾਲੇ ਤੁਹਾਨੂੰ ਪਤਾ ਹੀ ਹੈ ਜਦੋਂ ਪਾਕਿਸਤਾਨ। ਹਾਂ, ਤੇ ਉਹਨਾਂ ਨੇ ਜ਼ਮੀਨ ਦਾ ਪੁੱਛਿਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫਿਰ ਇਹਦੇ ਨਾਲ ਕੜੇ ਪਾ ਲੈਂਦੇ, ਇੱਥੇ ਚੰਗੇ ਰਹਿਣਾ ਸੀ। ਹਾਂ, ਸਹੀ ਗੱਲ। ਇਹ ਦੱਸੋ ਵੀ ਕੜੇ ਪਾਉਣਾ ਵੀ ਸੌਖਾ ਕੰਮ ਨਹੀਂ ਨਾ। ਫਿਰ ਧਰਮ ਜਿਹੜਾ ਮਜ਼ਹਬ ਹੈ ਇੱਕ ਦੂਜੇ ਦਾ, ਉਹਨੂੰ ਵੀ ਜਿਹੜਾ ਜ਼ਮੀਰ ਇਜਾਜ਼ਤ ਨਹੀਂ ਨਾ ਫਿਰ ਦਿੰਦਾ। ਜੇ ਮੁਸਲਮਾਨ ਨੇ ਕੜੇ ਪਾ ਲੈਣੇ ਤੇ ਜਾਂ ਸਰਦਾਰਾਂ ਨੇ ਫਿਰ ਸਾਡੀਆਂ ਉੱਥੇ 4 ਪਿੰਡ ਸੀ ਨਾ ਸਾਡੇ, ਚੱਬੇਵਾਲ, ਬਜਾਰਾਵਰ, ਹਾਲਟਾ, ਪੱਟੀ, ਬੋਹਣ ਤੇ ਦਸੂਆ ਤੇ ਮੋਨਾ, 7 ਨਹੀਂ 7। ਅੱਛਾ, ਹੁਣ ਇਹ ਦੱਸੋ ਵੀ ਬਾਬਾ ਜੀ ਉਹ ਦੌਰ ਚੇਤੇ ਆਉਂਦਾ, ਵਕਤ ਚੇਤੇ ਆਉਂਦਾ ਕਿਵੇਂ ਦਾ ਸੀ, ਕਿਵੇਂ ਰਹਿੰਦੇ ਸੋ ਪਿੰਡ? ਵੀ ਉਹ ਵਕਤ ਚੇਤੇ ਆਉਂਦਾ, ਪਿੰਡ ਚੇਤੇ ਆਉਂਦਾ? ਵਕਤ ਬੜਾ ਚੇਤੇ ਆਇਆ। ਤਾਂ ਐਸ਼ ਕਰਦੇ ਸੀ ਇਸ ਤਰ੍ਹਾਂ ਜੀ, ਪੱਕਾ ਪਿੰਡ ਸੀਗਾ ਸਾਰਾ, ਬੜੀ ਐਸ਼ ਕਰਦੇ ਸੀ। ਤੇ ਦਿਲ ਕਰਦਾ ਪਿੰਡ ਵੇਖਣ ਨੂੰ ਹੁਣ ਜੇ ਮੌਕਾ ਬਣੇ ਤੇ? ਰੱਬ ਮੌਕਾ ਬਣਾਏ ਤੇ ਮੁਸ਼ਕਿਲ ਆ, ਹੁਣ ਨਹੀਂ ਮੌਕਾ ਮਿਲਣਾ। ਦਿਲ ਨਹੀਂ ਕਰਦਾ ਕਿ ਮੌਕਾ ਨਹੀਂ ਮਿਲਣਾ? ਨਹੀਂ, ਮੌਕਾ ਹੀ ਨਹੀਂ ਮਿਲਣਾ। ਦਿਲ ਤਾਂ ਉਦੋਂ ਦਾ ਹੀ ਕਰਨ ਡਿਆ ਬੇਟਾ। ਹਾਂ, ਜਿੱਦਣ ਇੱਥੇ ਆ ਕੇ ਬੈਠੇ ਆ ਉਦੋਂ ਦਾ ਹੀ ਦਿਲ ਕਰਦਾ ਸੀ ਵੀ ਪਿੰਡ ਵੇਖੀਏ। ਹਾਂ, ਮੈਂ ਜਦੋਂ 5ਵੀਂ 'ਚ ਹੋਇਆ ਉਦੋਂ ਮੇਰੇ ਪੈਰਾਂ 'ਚ ਜੁੱਤੀ ਪਈ ਆ। ਸਾਡੇ ਕੋਲ ਪੈਸਾ ਇੱਕ ਨਹੀਂ ਸੀ। ਐਡੇ ਮਾੜੇ ਹਾਲਾਤ ਹੋ ਗਏ, ਨੰਗੇ ਪੈਰੀ ਹਾਲਾਤ। ਤੱਕ ਪੈਸੇ ਤਾਂ ਸਾਰੇ ਘਰ ਬੋੜਾ ਛੱਡਿਆ ਆ, ਤੇ ਜੁੱਤੀ ਕਾਹਦੀ ਲੈਣੀ ਸੀ? ਇਹ ਵੀ ਗੱਲ ਸਹੀ ਹੈ ਵੀ ਪੈਸਾ ਕਿੱਥੋਂ ਆਉਣਾ? ਹਰੀ ਬਨੈਣ ਮੇਰੀ ਆਪਾਂ ਨੇ ਬੁਣ ਕੇ ਦਿੱਤੀ ਹੋਈ ਸੀ, ਤਾਂ ਉਹ ਮੈਂ ਗਾਲ ਪਾ ਕੇ ਜਾਂਦਾ ਰਿਹਾ ਚੌਥੀ 'ਚ ਸਕੂਲ।
ਤੇ ਪੈਰੀਂ ਜੁੱਤੀ ਕੋਈ ਨਹੀਂ। ਪੈਰੀਂ ਜੁੱਤੀ ਕੋਈ, ਨੰਗੇ ਪੈਰੀ। ਤੇ ਪਹਿਲੋਂ ਪਿੰਡ ਦੇ ਨੰਬਰਦਾਰ ਤੇ ਘੜੀ ਚੋਂ ਦੀ ਪੈਰਾਂ 'ਚੋਂ ਜੁੱਤੀ ਵੀ ਲੱਥ ਗਈ। ਬਸ ਇਹ ਅੱਲਾ ਦੇ ਕੰਮ ਆ, ਅੱਲਾ ਦੇ ਕੰਮ 'ਚ ਦਖਲ ਨਹੀਂ ਹੈਗਾ, ਉਹ ਖੁਦ ਮਾਲਕ ਆ। ਉਹ ਜਿਸ ਤਰ੍ਹਾਂ ਕਹਿੰਦੇ ਆ ਸਾਡੇ ਬਾਬਾ ਜੀ ਸੀ ਖਾਨਦਾਨੀ ਬਾਬੂ ਅਹਿਮਦ ਰਸ਼ੀਦ ਦੇ ਬਾਪ, ਉਹ ਕਹਿੰਦੇ ਹੁੰਦੇ ਸੀ ਵੀ ਹੇਠਲੇ ਉੱਪਰ ਹੋਏ ਆ। ਫਿਕਰ ਨਾ ਕਰੋ ਕੋਈ ਵੀ, ਹੇਠਲੇ ਉੱਪਰ ਹੋਏ ਆ, ਸਾਡਾ ਇਮਤਿਹਾਨ ਆ, ਇਮਤਿਹਾਨ ਤੋਂ ਕਾਮਯਾਬੀ ਲਈਦੀ ਆ। ਸਬਰ ਕਰੋ, ਇਹ ਵੀ ਰੱਬ ਵੱਲੋਂ ਇਮਤਿਹਾਨ ਸੀ। ਹਾਂ ਇਮਤਿਹਾਨ ਹੀ ਸੀ। ਓਕੇ। ਅੱਛਾ ਹੁਣ ਆਖਰ ਤੇ ਹੁਣ ਆਪਣੇ ਪੱਟੀ ਪਿੰਡ ਵਾਲੇ ਜਿਹੜੇ ਆ, ਇਹ ਵੀਡੀਓ ਜਿਹੜੀ ਹੈ ਨਾ ਪੱਟੀ ਜਿੱਦਣ ਅਸੀਂ ਪਾਵਾਂਗੇ ਇੰਟਰਨੈਟ TV ਚੈਨਲ 'ਤੇ ਪੱਟੀ ਵਾਲਿਆਂ ਤੱਕ ਪਹੁੰਚ ਹੀ ਜਾਏਗੀ। ਅਤੇ ਬਾਬਾ ਜੀ ਦੀਆਂ ਗੱਲਾਂ ਤੁਸੀਂ ਸੁਣੀਆਂ ਕਿ ਵੰਡ ਜਦੋਂ ਹੋਈ ਆ ਉਸ ਤੋਂ ਪਹਿਲਾਂ ਕੀ ਹਾਲਾਤ ਸਨ ਇਹਨਾਂ ਦੇ ਟੱਬਰ ਦੇ, ਇਹਨਾਂ ਦੇ ਖਾਨਦਾਨ ਦੇ। ਖੁਸ਼ਹਾਲ ਸਨ, ਚੰਗੇ ਭਲੇ ਰਹਿੰਦੇ ਸਨ। ਅਤੇ ਇੱਕੋ ਵਾਰੀ ਇੱਕ ਐਲਾਨ ਹੋਇਆ ਕਿ ਇੱਧਰੋਂ ਉੱਧਰ ਦੁਨੀਆ ਜਿਹੜੀ ਆ ਉਹ ਅਦਲ ਬਦਲ ਹੋ ਜਾਣਾ, ਅਤੇ ਪੈਰਾਂ 'ਚ ਇੱਕ ਬੱਚੇ ਦੇ ਪੈਰਾਂ 'ਚ ਜੁੱਤੀ ਵੀ ਨਾ ਰਹੀ। ਅਤੇ ਕਿੰਨੀ ਦੇਰ ਤੱਕ ਉਹ ਉਹਨਾਂ ਤੋਂ ਇੰਨੀ ਹਿੰਮਤ ਨਾ ਹੋਈ ਕਿ ਅਸੀਂ ਜੁੱਤੀ ਲੈ ਸਕੀਏ। ਅਤੇ ਦੱਸਦੇ ਆ ਵੀ 5ਵੀਂ ਜਮਾਤ 'ਚ ਜਾ ਕੇ ਉਹਨਾਂ ਨੇ ਜੁੱਤੀ ਲੈਣ ਦੀ ਉਹਨਾਂ ਦੀ ਇਸਤਤਾਅਤ ਹੋਈ, ਉਹਨਾਂ ਦੇ ਕੋਲ ਪੈਸੇ ਆਏ। ਐਡੇ ਬੁਰੇ ਅਤੇ ਮਾੜੇ ਹਾਲਾਤ ਹੋਏ ਉਸ ਵੰਡ ਦੇ ਵਿੱਚ ਜਿਹਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ। ਅਤੇ ਬਾਬਾ ਜੀ ਦੇ ਨਾਲ ਗੱਲਾਂ ਆਪਾਂ ਸ਼ੇਅਰ ਕਰਨੇ ਸਾਂ। ਬਾਬਾ ਜੀ ਨੇ ਬੜੀਆਂ ਇਮੋਸ਼ਨਲ ਗੱਲਾਂ ਕੀਤੀਆਂ, ਸਾਨੂੰ ਦੱਸਿਆ। ਅਤੇ ਬਾਬਾ ਜੀ ਦੇ ਵੀ ਹੌਸਲੇ ਨੂੰ ਅਸੀਂ ਦਾਤ ਦਿੰਦੇ ਹਾਂ ਕਿ ਇਹਨਾਂ ਨੇ ਇੰਨਾ ਔਖਾ ਵੇਲਾ ਜਿਹੜਾ ਇਹਨਾਂ ਦੇ ਵੱਡਿਆਂ ਨੇ ਇਹਨਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ। ਅਤੇ ਇਹੋ ਹੀ ਗੱਲਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅਤੇ ਬਾਬਾ ਜੀ ਕੋਲ ਪੁੱਛਦੇ ਹਾਂ ਕਿ ਬਾਬਾ ਜੀ ਹੁਣ ਦੱਸੋ ਕਿ ਆਪਣੇ ਪਿੰਡ ਵਾਲੇ ਜਿਹੜੇ ਵੀਡੀਓ ਵੇਖਦੇ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੋਗੇ? ਹਾਂਜੀ, ਉਹਨਾਂ ਨੂੰ ਕੋਈ ਸੁਣਾ, ਕੋਈ ਪਿਆਰ ਮੁਹੱਬਤ ਦਾ ਪੈਗਾਮ ਕੀ ਕਹਿਣਾ ਚਾਹੋਗੇ? ਪਿਆਰ ਜਿਹੜੇ ਸਾਡੇ ਵਾਕਫ ਸੀ ਨਾ, ਮੈਂ ਆਪਣੀ ਗੱਲ ਕਰ ਰਿਹਾ, ਜਿਹੜੇ ਸਾਡੇ ਵਾਕਫ ਸੀ ਨਾ ਉਹ ਤਾਂ ਖਤਮ ਹੋ ਚੁੱਕੇ ਆ। ਚਲੋ ਕੋਈ ਜਿਹੜੇ ਉਹਨਾਂ ਦੇ ਔਲਾਦ ਹੋਈ, ਪੋਤਰੇ ਪੜਪੋਤਰੇ। ਸੁਨੇਹਾ ਤਾਂ ਹੁਣ ਫੇਰੂ ਨੂੰ ਹੀ ਦੇਣਾ ਆ, ਉਹਦਾ ਕੋਈ ਪੋਤਰਾ ਸ਼ਾਇਦ ਹੋਵੇ ਤਾਂ। ਫੇਰੂ ਦਾ ਪੋਤਰਾ? ਫੇਰੂ ਦਾ ਪੋਤਰਾ ਨੂੰ ਦੱਸ ਵਿੱਚ ਚਿਰਾਗ ਲੰਬੜਦਾਰ ਦਾ ਬੇਟਾ ਸਾਦਕ। ਚਿਰਾਗ ਲੰਬੜਦਾਰ ਦਾ ਬੇਟਾ ਸਾਦਕ? ਠੀਕ। ਨਹੀਂ, ਪੋਤਰਾ ਸਾਦਕ। ਪੋਤਰਾ ਸਾਦਕ। ਗੁਲਾਮ ਮੁਹੰਮਦ ਦਾ ਲੜਕਾ। ਗੁਲਾਮ ਮੇਰੇ ਅੱਬਾ ਜੀ ਨੂੰ ਵੀ ਜਾਣਦੇ। ਗੁਲਾਮ ਮੁਹੰਮਦ ਉਹਨਾਂ ਦੇ ਅੱਬਾ ਜੀ ਦਾ ਨਾਂ ਚਿਰਾਗ ਲੰਬੜਦਾਰ। ਹਾਂ, ਚਿਰਾਗ ਲੰਬੜਦਾਰ। ਉਹ ਫੇਰੂ ਦਾ ਕੋਈ ਪੋਤਰਾ ਹੋਵੇ ਅਤੇ ਉਹਨੂੰ ਹੀ ਬਾਬਾ ਜੀ ਆਂਦੇ ਜੀ ਕੋਈ ਪਿਆਰ ਦਾ ਸੁਣਾ। ਜੇ ਕੋਈ ਉਹਨਾਂ ਨਾਲ ਰਾਬਤਾ ਕਰਨਾ ਹੋਵੇ ਤਾਂ ਪੰਜਾਬੀ ਲਹਿਰ ਦੀ ਟੀਮ ਦੇ ਨਾਲ ਵੀ ਤੁਸੀਂ ਰਾਬਤਾ ਕਰ ਸਕਦੇ। ਅਸੀਂ ਬਾਬਾ ਜੀ ਕੋਲ ਨੰਬਰ ਲੈ ਕੇ ਆਪਣੇ ਕੋਲ ਸੇਵ ਕਰ ਲਾਂਗੇ ਅਤੇ ਤੁਹਾਡੇ ਤੱਕ ਵੀ ਜਿਹੜਾ ਉਹ ਪਹੁੰਚਾ ਦਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਬਾਬਾ ਜੀ, ਤੁਹਾਡਾ ਨਾਲ ਗੱਲਾਂ ਕਰਕੇ ਬੜਾ ਸਵਾਦ ਆਇਆ। ਅਤੇ ਤੁਸੀਂ ਜਿਹੜੀਆਂ ਪੁਰਾਣੇ ਵੇਲੇ ਦੀਆਂ, ਪੁਰਾਣੇ ਸਮੇਂ ਦੀਆਂ ਗੱਲਾਂ ਦੱਸੀਆਂ, ਉਹ ਜ਼ਖਮ ਜਿਹੜੇ ਆ ਉਹ ਅਸੀਂ ਅੱਖੀਂ ਤਾਂ ਨਹੀਂ ਵੇਖੇ ਲੇਕਿਨ ਉਹਨਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਜਿਵੇਂ ਤੁਸੀਂ ਦੱਸਿਆ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਮਿਹਰਬਾਨੀ। ਚੰਗੇ ਭਾਵੇਂ ਇੱਧਰ ਜਾਣ ਜਾਂ ਉੱਧਰ